ਸਤਿ ਸ਼੍ਰੀ ਅਕਾਲ ਦੋਸਤੋ, ਇੰਡੋਜ਼ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ। ਮੈਂ ਹਾਂ ਇਕਬਾਲ ਸਿੰਘ ਧਾਮੀ, ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਸਾਡੇ ਮਸਲੇ ਸਾਡੇ ਹੱਲ। ਤੇ ਮੇਰੇ ਨਾਲ ਜੁੜੇ ਨੇ ਬ੍ਰਿਸਬਨ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਜੀਤ ਲਸਾੜਾ ਜੀ। ਸਤਿ ਸ਼੍ਰੀ ਅਕਾਲ ਹਰਜੀਤ ਲਸਾੜਾ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਲਸਾੜਾ ਸਾਹਿਬ ਅਸੀਂ ਪੰਜਾਬ 'ਚ ਭਖਦੇ ਮਸਲਿਆਂ 'ਤੇ ਗੱਲ ਕਰਦੇ, ਪੰਜਾਬੀ ਭਾਸ਼ਾ ਦਾ ਮਸਲਾ ਵੀ ਹੋ ਸਕਦਾ, SGPC ਦੀਆਂ ਚੋਣਾਂ ਦਾ ਬਿਗਲ ਵੱਜ ਗਿਆ, ਉਹ ਵੀ ਮਸਲਾ ਹੋ ਸਕਦਾ। ਬ੍ਰਿਜ ਭੂਸ਼ਣ ਦੇ ਉੱਤੇ 2 FIR ਦਰਜ ਹੋ ਗਈਆਂ, ਲੇਕਿਨ ਉਹਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੋਈ, ਉਹਦੇ 'ਤੇ ਵੀ ਉਹ ਵੀ ਮਸਲਾ ਹੋ ਸਕਦਾ। ਲੇਕਿਨ ਇਸ ਤੋਂ ਪਹਿਲਾਂ ਮੈਂ ਇੱਕ ਉਪਹਾਰ ਸਿਨੇਮੇ ਦੀ ਗੱਲ, ਜਿਹੜਾ 1997 ਦੇ ਵਿੱਚ ਇਹ ਕਾਂਡ ਵਾਪਰਿਆ ਦਿੱਲੀ ਦੇ ਵਿੱਚ, ਇਹੋ ਜੀ ਅਤੇ ਉਹਦਾ ਦੁਬਾਰਾ ਠਾਲਣ ਦਾ ਕੀ ਮਕਸਦ ਆ, ਮੈਨੂੰ ਇਹ ਸਮਝ ਨਹੀਂ ਲੱਗੀ। ਉਹ ਬਹੁਤ ਲੰਬਾ ਸਮਾਂ ਹੋ ਗਿਆ 1997 ਨੂੰ, ਤੇ ਹੁਣ 2023 ਆ ਗਏ ਚ। ਜੀ ਬਿਲਕੁਲ ਜੀ। ਸਨ ਤੁਸੀਂ ਧਾਮੀ ਸਾਹਿਬ ਬੋਲੇ ਕਿ 1997 ਦਾ ਇਹ ਵੇਲਾ ਆ। ਮੈਂ ਯਾਦ ਕਰਾਵਾਂ, ਉਦੋਂ ਅਸੀਂ ਮੇਰੇ ਖਿਆਲ ਅਸੀਂ ਛੋਟੇ ਸੀਗੇ। ਬਾਰਡਰ ਫਿਲਮ ਆਈ ਸੀਗੀ, ਕਾਫੀ ਮਕਬੂਲ ਫਿਲਮ ਸੀਗੀ। ਹੁਣ ਤਾਂ ਬਾਰਡਰ ਮੇਰੇ ਖਿਆਲ 2 ਵੀ ਕਹਿੰਦੇ ਤੁਹਾਡੀਆਂ ਬਹੂਰਾਂ 'ਤੇ ਆਉਣੇ ਵਾਲੀ ਹੈ। ਸਨੀ ਦਿਓਲ ਦੀ ਮੂਵੀ ਸੀ, ਕਹਿੰਦੇ ਉਦੋਂ ਪਰਿਵਾਰ ਸਾਰੇ ਦੇਖਣ ਗਏ ਸੀਗੇ। ਇਸ ਤਰ੍ਹਾਂ ਦਾ ਕੁਝ ਵਾਕਿਆ ਬਣਿਆ ਸੀਗਾ। ਉਪਹਾਰ ਸਿਨੇਮਾ ਇਹ ਸਾਡੇ ਕੋਲ ਜਿਹੜੀ ਸਾਊਥ ਦਿੱਲੀ ਆ, ਦੱਖਣੀ ਦਿੱਲੀ ਆ, ਬਿਲਕੁਲ ਏਮਸ ਦੇ ਬਿਲਕੁਲ ਲਾਗੇ ਬਣਿਆ ਹੋਇਆ ਸੀ। ਉਹਦੇ ਵਿੱਚ ਅਚਾਨਕ ਕੋਈ ਕਾਰਨ ਹੋ ਸਕਦਾ ਕਿ ਅੱਗ ਲੱਗ ਗਈ ਸੀਗੀ। ਜਾਨੀ ਨੁਕਸਾਨ ਬਹੁਤ ਹੋਇਆ ਸੀਗਾ। ਜਿਹੜੇ ਸਰਕਾਰੀ ਦਸਤਾਵੇਜ਼ ਉਹ ਦੱਸਦੇ ਵੀ 59 ਬੰਦੇ ਉੱਥੇ ਮੌਤ ਦੇ ਘਾਟ ਉਤਰ ਗਏ ਆ, ਜਾਣੀ ਕਿ ਜਲੇ ਹੋਣਗੇ ਉਹ। ਔਰ ਵੱਡੀ ਤਰਾਸਦੀ ਇਹ ਸੀਗੀ ਕਿ ਅੱਗ ਦੀ ਜਿਸ ਤਰ੍ਹਾਂ ਅੰਦਰ ਲਪਟਾਂ ਉੱਥੇ ਬਲੀਆਂ ਹੋਣਗੀਆਂ। ਸਭ ਤੋਂ ਜ਼ਿਆਦਾ ਤਰਾਸਦੀ ਇਹ ਬਣ ਗਈ ਕਿ ਜਿਹੜੇ ਸਿਕਿਉਰਿਟੀ ਗਾਰਡ ਸੀ ਉਹ ਘਬਰਾ ਗਏ, ਉਹਨਾਂ ਨੇ ਕੁੰਡੇ ਲਾ ਕੇ ਨਾ ਆਪ ਬਾਹਰ ਭੱਜ ਗਏ ਸੀਗੇ। ਹੁਣ ਜਿਹੜੇ ਬੰਦੇ ਇੰਨੇ ਅੰਦਰ ਆ, ਹੁਣ ਨਿਕਾਸੀ ਅਲੱਗ-ਅਲੱਗ ਹੁੰਦੀ ਆ ਥੀਏਟਰ ਦੀ। ਜਿਹੜੀ ਥਲੜੇ ਵਾਲੀਆਂ ਗੈਲਰੀਆਂ ਹੁੰਦੀਆਂ, ਉਹਨਾਂ ਨੂੰ ਦਰਵਾਜ਼ੇ ਹੁੰਦੇ ਆ ਮੇਨ, ਜਿਹੜੇ ਉਹ ਸਿਕਿਉਰਿਟੀ ਗਾਰਡ ਬੰਦ ਕਰ ਗਏ। ਸੋ ਮੇਰੇ ਖਿਆਲ ਜਿੰਨੀਆਂ ਮੌਤਾਂ ਉਹਦੇ ਵਿੱਚ ਹੋਈਆਂ ਨੇ, ਉਹ ਸਾਰੇ ਉਹਨਾਂ ਨੂੰ ਭੁਗਤਣਾ ਪੈ ਗਿਆ। ਹੋ ਸਕਦਾ ਜਿਹੜੇ ਬਾਲਕੋਨੀ ਵਗੈਰਾ ਜਾਂ ਉੱਪਰ ਬੈਠੇ ਉਹਨਾਂ ਨੇ ਨਿਕਾਸੀ। ਮੈਂ ਤੁਹਾਡੀ ਗੱਲ ਕਰਦਾ, ਉਹਦੇ ਵਿੱਚ ਕੋਈ ਕੈਪਟਨ ਤਜਿੰਦਰ ਸਿੰਘ ਭਿੰਡਰ ਸੀਗੇ ਸ਼ਾਇਦ ਕੋਈ ਜੀ, ਜਿਹੜੇ ਉੱਥੇ ਕੋਈ ਬੈਠੇ ਸੀ, ਲੇਕਿਨ ਉਹ ਨਿਕਲ ਸਕਦੇ ਸੀ ਪਰ ਉਹ ਨਿਕਲੇ ਨਹੀਂ ਜੀ। ਮਸਲਾ ਉਹਨਾਂ ਦਾ ਰੋਲ ਜਿਹੜਾ ਜੀ ਧਾਮੀ ਸਾਹਿਬ, ਮਸਲਾ ਹੀ ਇਸ ਚੀਜ਼ ਦੇ ਉੱਪਰ ਆ ਗਿਆ ਜਦੋਂ ਇਹ ਆਵਾਜ਼ ਪੰਜਾਬ ਦੇ ਵਿੱਚ ਇਸ ਮਸਲੇ 'ਤੇ ਉੱਠਣੀ ਸ਼ੁਰੂ ਹੋਈ। ਕਿਉਂਕਿ ਵਾਕਿਆ 1997 ਦਾ ਆ, ਤੇ ਪਹਿਲਾਂ ਤਾਂ ਲੋਕਾਂ ਨੂੰ ਇਹ ਲੱਗਿਆ, ਜਾਂ ਰਾਜਨੀਤਿਕ ਵੀ ਕੁਛ ਇਹ ਲੱਗਿਆ ਕਿ ਹੋ ਸਕਦਾ ਕੋਈ ਰਾਜਨੀਤਿਕ ਗੰਢ ਧੁੱਪ ਹੋਣੀ ਆ। ਘੁੱਗੀ ਸਾਹਿਬ ਨੇ ਜਿਹੜੇ ਪ੍ਰਸਿੱਧ ਕਮੇਡੀਅਨ ਨੇ ਪੰਜਾਬੀ ਫਿਲਮਾਂ ਦੇ, ਉਹਨਾਂ ਨੇ ਆਵਾਜ਼ ਜ਼ਿਆਦਾ ਉਠਾਈ ਆ। ਥੋੜ੍ਹੇ ਜਿਹੇ ਪੋਲੀਟੀਸ਼ੀਅਨ ਵੀ ਨਾਲ ਸੀਗੇ। ਆਪਾਂ ਘੁੱਗੀ ਦੇ ਉੱਪਰ ਉਹਨਾਂ ਦੇ ਉੱਪਰ ਇਹਨੂੰ ਸੀਮਿਤ ਕਰ ਲੈਂਦੇ ਹਾਂ। ਉਦੋਂ ਲੋਕਾਂ ਨੇ ਵੀ ਇਹਦੇ ਉੱਪਰ ਇੰਨਾ ਕੋਈ ਤਵੱਜੋ ਨਹੀਂ ਦਿੱਤੀ, ਤੇ ਸਾਡੇ ਵੀ ਜ਼ਿਹਨ 'ਚ ਨਹੀਂ ਆਇਆ ਕਿ ਇਹ ਮੁੱਦਾ ਕੀ ਆ। ਲੇਕਿਨ ਹੁਣ ਜਿੱਦਾਂ ਜ਼ਿਹਨ ਦੇ ਵਿੱਚ ਆਇਆ ਤਾਂ ਲੋਕਾਂ ਨੂੰ ਲੱਗਾ ਕਿ ਨਹੀਂ, ਇਹ ਤਾਂ ਸਿੱਧਾ ਪੰਜਾਬ ਦੇ ਨਾਲ ਇੱਕ ਧੱਕਾ ਹੋਣ ਡਿਆ, ਜਾਂ ਖਾਸ ਕਰਕੇ ਪੰਜਾਬ ਦਾ ਜਦੋਂ ਆਪਾਂ ਨਾਮ ਲੈਂਦੇ ਤਾਂ ਇਸ ਖਿੱਤੇ ਦਾ ਨਾਮ ਲੈਂਦੇ ਹਾਂ। ਵੈਸੇ ਤਾਂ ਸਾਰੇ ਧਰਮਾਂ ਦੇ ਇੱਥੇ ਵਸਨੀਕ ਪੰਜਾਬੀ ਨੇ, ਲੇਕਿਨ ਉਹ ਫਿਰ ਕਿਉਂਕਿ ਹੁਣ ਇਹ ਇੱਕ ਖਾਸ ਕਿੱਤਾ ਬਚ ਗਿਆ ਜਿੱਥੇ ਆਪਣੀ ਸਿੱਖ ਕੌਮ ਆਪਣਾ ਵਸੇਬਾ ਜ਼ਿਆਦਾ ਕਰਦੀ, ਜਾਂ ਆਪਾਂ ਗਿਣਤੀ ਲੱਭਣ ਦੀ ਕੋਸ਼ਿਸ਼ ਉਹਦੇ ਵਿੱਚੋਂ ਕਰਦੇ ਹਾਂ। ਸੋ ਹੋਇਆ ਕੀ ਹੈ ਮਾਜਰਾ ਕਿ ਜਦੋਂ ਇਹ ਅੱਗ ਲੱਗੀ ਆ ਤਾਂ ਸਾਡੇ ਕੋਲ ਅੰਮ੍ਰਿਤਸਰ ਦੇ ਮਹਿਤੇ ਲਾਗੇ ਦਾ ਕੋਈ ਪਿੰਡ ਆ, ਉੱਥੇ ਦੇ ਆਪਣੇ ਸਿੱਖ ਕੈਪਟਨ ਸੀਗੇ ਮਨਜਿੰਦਰ ਸਿੰਘ ਭਿੰਡਰ। ਉਹ ਆਪਣੀ ਧਰਮ ਪਤਨੀ ਦੇ ਨਾਲ ਫਿਲਮ ਦੇਖਣ ਗਏ ਸੀਗੇ, ਕਿਉਂਕਿ ਮਿਲਟਰੀ ਨਾਲ ਸੰਬੰਧਿਤ ਸੀਗੀ ਤਾਂ ਯਕੀਨਨ ਉਹ ਵੀ ਦੇਖਣ ਗਏ ਹੋਣਗੇ। ਅੱਗ ਲੱਗੀ ਹੈ। ਜੋ ਮੇਰੀ ਸਟੱਡੀ ਆ ਜਾਂ ਮੈਂ ਜਾਣਦਾ ਆ, ਮੈਨੂੰ ਲੱਗਾ ਕਿ ਉਹ ਕਿਤੇ ਨਾ ਕਿਤੇ ਇਹੋ ਜਿਹੀ ਜ਼ਰੂਰ ਜਗ੍ਹਾ ਦੇ ਅੰਦਰ ਬੈਠੇ ਹੋਣਗੇ ਜਿੱਥੋਂ ਉਹ ਇਹ ਵੀ ਸੋਚ ਸਕਦੇ ਸੀਗੇ ਕਿ ਮੈਂ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲ ਜਾਵਾਂ, ਕਿ ਜਿਹੜੇ ਹੁਣ ਜੇ ਫਸੇ ਹੋ ਤਾਂ ਹੁਣ ਮੈਂ ਉਹਦੇ ਵਿੱਚ ਕੀ ਕਰ ਸਕਦਾ। ਲੇਕਿਨ ਇਸ ਸਿੱਖ ਕੈਪਟਨ ਨੇ ਉਦੋਂ ਫੈਸਲਾ ਲਿਆ ਕਿ ਨਹੀਂ, ਅਸੀਂ ਭੱਜਣਾ ਨਹੀਂ ਹੈਗਾ, ਅਸੀਂ ਕੋਸ਼ਿਸ਼ ਕਰਨੀ ਹੈ ਜਾਨਾਂ ਬਚਾਉਣ ਦੀ। ਸੋ ਇਸ ਕੈਪਟਨ ਨੇ, ਮਨਜਿੰਦਰ ਸਿੰਘ ਨੇ, ਤੇ ਉਹਨਾਂ ਦੀ ਪਤਨੀ ਨੇ ਬਹੁਤਿਆਂ ਲੋਕਾਂ ਦੇ ਅੰਦਰ ਜਾਨ ਬਚਾਈ। ਲੇਕਿਨ ਉਹਨਾਂ ਨੇ ਬਚਾਉਂਦੇ ਆਪ ਇਹ ਉੱਥੇ ਝੁਲਸ ਗਏ ਹੋਣਗੇ, ਤੇ ਇਹਨਾਂ ਦੀ ਫਿਰ ਫੌਤ ਹੋ ਗਈ ਸੀਗੀ, ਮੌਤ ਹੋ ਗਈ ਉੱਥੇ। ਹੁਣ ਮਸਲਾ ਇਹ ਆਇਆ ਕਿ ਇਹ ਵਿਵਾਦ ਕਿਉਂ ਹੋਣੇ ਦਾ ਬਣ ਗਿਆ। ਵੈਸੇ ਤਾਂ ਇਸ ਮੁੱਦੇ ਦੇ ਉੱਪਰ ਜੇ ਆਪਾਂ ਧਾਮੀ ਸਾਹਿਬ ਇੱਕ ਚੁਟਕੀ ਲੈਣੀ ਹੋਵੇ, ਜਿਹਨੂੰ ਆਪਾਂ ਤਰਾਸਦੀ ਭਰੀ ਚੁਟਕੀ ਕਹਿ ਸਕਦੇ ਹਾਂ, ਵੈਬ ਸੀਰੀਜ਼ ਨੈਟਫਲਿਕਸ ਦੇ ਉੱਪਰ ਚੱਲ ਰਹੀ ਆ, ਤਿਆਰ ਹੈ। ਉਹਦਾ ਨਾਂ ਹੈਗਾ ਜੀ ਟ੍ਰਾਇਲ ਬਾਏ ਫਾਇਰ। ਇਹ ਟ੍ਰਾਇਲ ਬਾਏ ਫਾਇਰ, ਇਹ ਉਪਹਾਰ ਸਿਨੇਮੇ ਦੀ ਜਿਹੜੀ ਤਰਾਸਦੀ ਆ ਉਹਨੂੰ ਹੀ ਫਿਲਮਾਇਆ ਗਿਆ ਆ। ਕਹਿੰਦੇ ਬਹੁਤ ਸੋਹਣੇ ਢੰਗ ਨਾਲ ਫਿਲਮਾਇਆ ਗਿਆ, ਲੇਕਿਨ ਉਹਦੇ ਵਿੱਚ ਇੱਕ ਚੀਜ਼ ਗਾਇਬ ਆ। ਉਹਦੇ ਵਿੱਚ ਗਾਇਬ ਕੌਣ ਆ? ਸਾਡਾ ਇਹ ਜਿਹੜਾ ਸਿੱਖ ਕੈਪਟਨ ਸੀਗਾ ਮਨਜਿੰਦਰ ਸਿੰਘ ਭਿੰਡਰ। ਹੁਣ ਵਿਵਾਦ ਜਾਂ ਘੁੱਗੀ ਹੋਣਾ ਨੇ ਆਪਣੇ ਵੱਲੋਂ ਇਹ ਨਹੀਂ ਕਿਹਾ ਕਿ ਅਸੀਂ ਵਿਵਾਦ ਕਰ ਰਹੇ ਹਾਂ। ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਤੁਸੀਂ ਇਹ ਨਾ ਸਮਝੋ ਕਿ ਅਸੀਂ ਬਾਰ-ਬਾਰ ਸਿੱਖ ਕਹਿ ਕੇ ਤੁਹਾਡੇ ਦੇ ਉੱਪਰ ਰੋਪ ਲਾਉਂਦੇ ਹਾਂ, ਜਾਂ ਕੇਂਦਰ ਦੇ ਉੱਪਰ ਰੋਪ ਲਾਉਂਦੇ ਹਾਂ, ਜਾਂ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਕਿ ਘੱਟ ਗਿਣਤੀਆਂ ਨੂੰ ਤੁਸੀਂ ਧੱਕਾ ਕਰਦੇ ਹੋ ਜਾਂ ਸਾਨੂੰ ਹੱਕ ਨਹੀਂ ਦਿੰਦੇ। ਉਹ ਕਹਿ ਰਿਹਾ ਕਿ ਜਿਹੜੀ ਚੀਜ਼ ਦਸਤਾਵੇਜ਼ਾਂ ਦੇ ਵਿੱਚ ਦਰਜ ਹੋ ਚੁੱਕੀ ਆ ਔਰ ਲੋਕ ਗਵਾਹੀ ਭਰਦੀ ਆ, ਲੋਕਾਂ ਨੇ ਆਪਣੀ ਅੱਖਾਂ ਨਾਲ ਦੇਖਿਆ,
ਉਹ ਬੰਦਾ ਆਪਣੀ ਜਾਨ ਦੀ ਪਰਵਾਹ ਕਰਦੇ ਤੋਂ ਬਗੈਰ ਵੱਡੀ ਕੁਰਬਾਨੀ ਨੂੰ ਦਸਤਾਵੇਜ਼ਾਂ ਵਿੱਚੋਂ ਗਾਇਬ ਕਿਉਂ ਕੀਤਾ ਜਾ ਰਿਹਾ? ਤੁਸੀਂ ਜੇ ਇਹ ਵੈਬ ਸੀਰੀਜ਼ ਬਣਾਈ ਸੀ, ਕੌਮ ਨਾਲ ਧੱਕਾ ਆ, ਤੁਸੀਂ ਇਸ ਕਰੈਕਟਰ ਨੂੰ ਉਹਦੇ ਵਿੱਚੋਂ ਬਾਹਰ ਕਿਉਂ ਕੱਢਿਆ? ਜਾਂ ਤਾਂ ਇਸ ਚੀਜ਼ ਦਾ ਜਵਾਬ ਦਿਓ ਕਿ ਤੁਹਾਡੇ ਕੋਲ ਕੁਤਾਹੀ ਹੋ ਗਈ, ਉਹਦੀ ਮਾਫੀਨਾਮਾ ਹੋ ਸਕਦਾ, ਤੁਸੀਂ ਦਰੁਸਤੀ ਕਰ ਸਕਦੇ ਆ, ਜਾਂ ਫਿਰ ਇਹ ਕਬੂਲ ਕਰਨਾ ਪਏਗਾ ਕਿ ਇਹ ਜਾਣਬੁੱਝ ਕੇ ਕੀਤਾ ਹੋਇਆ ਕਿ ਧੱਕਾ ਆ, ਕਿਉਂਕਿ ਉਹ ਕਿਰਦਾਰ ਸਿੱਖ ਕੌਮ ਦਾ ਸੀਗਾ। ਸੋ ਇਹ ਖਦਸ਼ੇ ਹੁਣ ਬਾਹਰ ਆ ਰਹੇ ਆ। ਸੋ ਇੱਕ ਮੈਂ ਪਹਿਲਾਂ ਤਰਾਸਦੀ ਦੀ ਗੱਲ ਕੀਤੀ ਸੀ ਨਾ, ਸਾਡੇ ਜਿਹੜੇ ਖਾਸ ਕਰਕੇ ਪੰਜਾਬ ਤੋਂ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ, ਜਾਂ ਚਲੋ ਹਿੰਦੀ ਦਾ ਵੀ ਰੱਖ ਲੈਂਦੇ ਆ, ਇਸ ਬਾਬਤ ਕੁਝ ਨਹੀਂ ਅਜੇ ਤੱਕ ਬੋਲੇ, ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਸੀਰੀਜ਼ ਦੇ ਵਿੱਚ ਕੰਮ ਕਰ ਰਹੇ ਨੇ, ਫਿਲਮਾਂ ਆ ਰਹੀਆਂ ਨੇ, ਚੱਲ ਰਹੀਆਂ ਨੇ, ਸਾਰਾ ਕੁਝ ਹੋ ਰਿਹਾ, ਤੇ ਉੱਪਰੋਂ ਸਾਡੇ ਪੋਲੀਟੀਸ਼ੀਅਨ ਵੀ ਗੁੰਗੇ ਹੋ ਗਏ ਨੇ, ਕੋਈ ਉਹਨਾਂ ਨੇ ਆਪਣੀ ਰਾਏ ਨਹੀਂ ਦਿੱਤੀ ਹੈਗੀ। ਉਹ ਆਪਣੀਆਂ ਵੋਟਾਂ ਦੇ ਲਈ ਜਿੰਨਾ ਮਰਜ਼ੀ ਇਹ ਬੋਲ, ਇਹ ਸਾਡੀ ਬਹੁਤ ਵੱਡੀ ਤਰਾਸਦੀ ਆ ਵੀ ਇੱਕ ਅੱਛੀ ਚੀਜ਼ ਵਾਸਤੇ ਵੀ ਸਾਡੇ ਜਿਹੜੇ ਪੋਲੀਟੀਸ਼ੀਅਨ ਹੈਗੇ ਆ ਉਹਦੇ ਬਾਰੇ ਆਵਾਜ਼ ਨਹੀਂ ਉਠਾਉਂਦੇ, ਜਦੋਂ ਕਿ ਇਹਨਾਂ ਦਾ ਹੱਕ ਬਣਦਾ। ਲੋਕਾਂ ਨੇ ਇਹਨਾਂ ਨੂੰ ਆਪਣੀ ਆਵਾਜ਼ ਬਣਾ ਕੇ ਚੁਣ ਕੇ ਭੇਜਿਆ ਆ, ਤੇ ਇਹਨਾਂ ਦਾ ਹੱਕ ਬਣਦਾ ਵੀ ਉਹਦੇ ਵਿੱਚ ਆਵਾਜ਼ ਉਠਾਉਣ। ਉਹ ਜੀ ਬਿਲਕੁਲ ਐਡਾ ਵੱਡਾ ਉਹਦੀ ਕੁਰਬਾਨੀ ਆ ਉਸ ਸਮੇਂ ਦੇ ਵਿੱਚ, ਉੱਥੇ ਜਿੱਦਾਂ ਉਹਨੇ ਜਾਨਾਂ ਨੂੰ ਬਚਾਇਆ ਔਰ ਆਪ ਝੁਲਸ ਕੇ ਮਰ ਗਿਆ। ਬਿਲਕੁਲ ਧਾਮੀ ਸਾਹਿਬ, ਅਗਰ ਦੇਖੋ, ਇੱਕ ਤਾਂ ਸੀਗੇ ਉਹ ਫੌਜੀ ਪਰਿਵਾਰ ਚੋਂ, ਜੀ, ਉੱਪਰੋਂ ਸਿੱਖ ਕੌਮ ਦੇ ਵਿੱਚੋਂ ਸੀ, ਜਿਹਨੂੰ ਆਪਾਂ ਮਾਰਸ਼ਲ ਕੌਮ ਕਹਿ ਦਿੰਦੇ ਆ। ਜੀ ਜੀ ਜੀ। ਹੁਣ ਇਹ ਜਦੋਂ ਦੋ ਚੀਜ਼ਾਂ ਇਕੱਠੀਆਂ ਮਿਲ ਜਾਣ ਤਾਂ ਮੇਰੇ ਖਿਆਲ ਉਹ ਬੰਦਾ ਜਿਹੜਾ ਇਹਨਾਂ ਦੋ ਚੀਜ਼ਾਂ ਦੇ ਨਾਲ ਹੀ ਕਹਿ ਲਓ ਕਿ ਉਹਦਾ ਜੀਵਨ ਮਰਨਾ ਆ, ਜਾਂ ਉਹਨੂੰ ਗੁੜਤੀ, ਜਾਂ ਉਹਨੂੰ ਸਿੱਖਿਆ, ਜਾਂ ਉਹਦਾ ਕਾਰ ਵਿਵਹਾਰ ਜੋ ਵੀ ਆ, ਉਹ ਮੇਰੇ ਖਿਆਲ ਉੱਥੋਂ ਭੱਜਣਾ ਨਹੀਂ ਸੀਗਾ। ਉਹ ਆਪਣੇ ਫਰਜ਼ਾਂ 'ਚ ਵੱਜ ਗਿਆ ਉੱਥੇ, ਤੇ ਉਹ ਭੱਜੇ ਵੀ ਹੈ ਨਹੀਂ ਉੱਥੋਂ। ਜੀ। ਪਰ ਮੈਂ ਇੱਥੇ ਇਹ ਸੋਚਦਾ ਕਿ ਸ਼ਾਇਦ ਕਿਤੇ ਇਹ ਤਾਂ ਨਹੀਂ ਕਿ ਉਹ ਸਿੱਖ ਕਿਰਦਾਰ ਸੀ ਇਸ ਕਰਕੇ ਸਟੋਰੀ ਦੇ ਵਿੱਚ ਆਊਟ ਕਰ ਦਿੱਤਾ ਗਿਆ, ਜਾਂ ਮੰਨ ਲਓ ਕਿ ਉਹ ਡਰ ਜਾਂਦੇ ਜਾਂ ਆਪਣੀ ਪਤਨੀ ਦਾ ਵਾਸਤਾ ਦੇਖ ਲੈਂਦੇ ਕਿ ਕੀ ਕਰਨਾ, ਹੁਣ ਤਾਂ ਇੱਥੇ ਸਾਰਾ ਕੁਝ ਜੁੜਨ ਲੱਗਾ, ਆਪਾਂ ਤਾਂ ਭੱਜੀਏ, ਆਪਾਂ ਨੂੰ ਤਾਂ ਰਸਤਾ ਮਿਲ ਰਿਹਾ ਨਾ ਭੱਜਣ ਦਾ। ਅਗਰ ਉਹ ਕੈਪਟਨ, ਉਹ ਕਿਰਦਾਰ ਉੱਥੋਂ ਭੱਜ ਜਾਂਦਾ ਤਾਂ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਅੱਜ ਕੱਲ੍ਹ ਪ੍ਰਚਲਨ ਚੱਲ ਰਿਹਾ, ਵਰਤਾਵਾ ਚੱਲ ਰਿਹਾ ਘੱਟ ਗਿਣਤੀਆਂ ਦੇ ਨਾਲ, ਹੁਣ ਬੰਦਾ ਤਾਂ ਉਸ ਕੌਮ ਦੇ ਵਿੱਚੋਂ ਇੱਕ ਭੱਜਿਆ ਹੋਣਾ, ਲੇਕਿਨ ਉਹ ਦਾਗ ਸਾਰੀ ਕੌਮ ਨੂੰ ਅੱਜ ਨਾ ਆਪਣੇ ਨਾਲ ਸੇਟ ਕੇ ਚੱਲਣਾ। ਸਾਰਾ ਸਾਹਿਬ ਦੇਖਣ ਵਾਲੀ ਗੱਲ ਇਹ ਆ ਵੀ ਜੇ ਉਹ ਭੱਜ ਜਾਂਦਾ ਤੇ ਇੱਕ ਸਿੱਖ ਕੌਮ ਦੇ ਉੱਤੇ ਸ਼ਾਇਦ ਦਾਗ ਲੱਗ ਜਾਂਦਾ ਜੀ, ਉਹਨੂੰ ਇਸ ਢੰਗ ਨਾਲ ਫਿਲਮਾਇਆ ਜਾਂਦਾ, ਇਸ ਢੰਗ ਨਾਲ ਪ੍ਰਚਾਰਿਆ ਜਾਂਦਾ ਵੀ ਗਦਾਰ ਨਿਕਲਿਆ ਜਾਂ ਇਹ ਵੱਡਾ ਡਰਦਾ ਭੱਜ ਗਿਆ। ਉਂਝ ਕਹਿੰਦੇ ਅਸੀਂ ਬਹੁਤ ਮਾਰਸ਼ਲ ਹਾਂ। ਵੈਸੇ ਤਾਂ ਦੇਖਿਆ ਜਾਏ ਤਾਂ ਕਿਸੇ ਵੀ ਕੌਮ ਦਾ ਕੋਈ ਵੀ ਬੰਦਾ ਹੋਵੇ, ਜਿਸ ਬੰਦੇ ਨੇ ਏਡੀ ਵੱਡੀ ਕੁਰਬਾਨੀ ਕੀਤੀ ਆ ਜੀ, ਉਸ ਬੰਦੇ ਨੂੰ ਉਹਨਾਂ ਦਸਤਾਵੇਜ਼ਾਂ ਚੋਂ ਗਾਇਬ ਕਰ ਦੇਣਾ, ਇਹ ਉਸ ਕੌਮ ਨਾਲ ਧੱਕਾ, ਚਾਹੇ ਉਹ ਕਿਸੇ ਵੀ ਕੌਮ ਦਾ ਕਿਉਂ ਨਾ ਹੋਵੇ। ਕੇਵਲ ਸਿੱਖਾਂ ਦੀ ਗੱਲ ਹੀ ਨਹੀਂ ਹੈਗੀ ਇੱਥੇ। ਜੀ ਬਿਲਕੁਲ ਧਾਮੀ ਸਾਹਿਬ, ਇਹ ਤਾਂ ਹੁਣ ਪਰ ਜਿਹੜੀ ਕੌਮ ਨਾਲ ਵੀ ਹੋਊਗਾ ਉਹ ਕੌਮ ਸੋਚੇਗੀ ਸਾਡੇ ਨਾਲ ਇਹ ਧੱਕਾ, ਸਾਨੂੰ ਘੱਟ ਗਿਣਤੀ ਕਰਕੇ ਪਿੱਛੇ ਕਰਦੇ ਆ। ਜੀ ਇਹੀ ਵਿਸ਼ਾ ਕਿ ਇਸ ਟਾਈਮ ਸਿੱਖ ਕੌਮ ਜਾਂ ਬੀਇੰਗ ਏ ਪੰਜਾਬੀ, ਉਹ ਸੋਚ ਰਿਹਾ ਕਿ ਦੋ ਚੀਜ਼ਾਂ ਦੇ ਜਵਾਬ ਦੇ ਦਿਓ, ਕਿ ਜਾਂ ਤਾਂ ਇਹ ਮੰਨ ਕੇ ਚੱਲੋ ਕਿ ਸਾਡੇ ਕੋਲ ਗਲਤੀ ਹੋ ਗਈ ਆ, ਜਾਂ ਜਿਹਨੇ ਇਹ ਪਟਕਥਾ ਲਿਖੀ ਆ, ਸਕ੍ਰਿਪਟ ਲਿਖੀ ਆ, ਉਹ ਇੰਨਾ ਕੁ ਅਣਜਾਣ ਸੀਗਾ ਕਿ ਉਹਨੂੰ ਇਸ ਕਰੈਕਟਰ ਬਾਰੇ ਉਹਨੇ ਸਟੱਡੀ ਨਹੀਂ ਕੀਤੀ। ਉਹ ਮੰਨ ਲੈ, ਮਨ ਸ਼ਾਂਤ ਹੋ ਜਾਣਗੇ ਜਿਹੜੇ ਬਲੁੰਦਰੇ ਗਏ ਆ ਇਸ ਭਾਵਨਾ ਦੇ ਵਿੱਚ। ਜੇ ਇਸ ਤਰ੍ਹਾਂ ਦਾ ਜਵਾਬ ਨਹੀਂ ਆਉਂਦਾ ਹੈਗਾ ਤਾਂ ਫਿਰ ਇਹ ਖਦਸ਼ਾ ਇੱਕ ਹੋਰ ਉੱਪਰ ਚਲੇ ਜਾਣਾ ਕਿ ਨਹੀਂ, ਘੱਟ ਗਿਣਤੀਆਂ ਨਾਲ ਇਹ ਧੱਕਾ ਕੀਤਾ ਗਿਆ, ਔਰ ਖਾਸ ਕਰਕੇ ਸਿੱਖ ਕਮਿਊਨਿਟੀ ਨਾਲ ਧੱਕਾ ਕੀਤਾ ਗਿਆ। ਇਹਦੇ ਜਵਾਬ ਦੇ ਵਿੱਚ ਤਾਂ ਫਿਰ ਇਹੀ ਹੈ ਕਿ ਜੇ ਸਾਡੇ ਗੁੰਗੇ ਕਲਾਕਾਰ ਕੁਝ ਬੋਲਣ ਜਾਂ ਕਰਨ, ਜਾਂ ਸਾਡੇ ਜਿਹੜੇ ਡਾਇਰੈਕਟਰ ਹੈ ਕੁਝ ਕਰਨ, ਤੇ ਫਿਰ ਇਹਦੇ ਬਰਾਬਰ ਦੀ ਇੱਕ ਹੋਰ ਸੀਰੀਜ਼ ਬਣਾ ਕੇ ਦੱਸਣ ਕਿ ਨਹੀਂ ਇਹਦੇ ਵਿੱਚ ਬਿਲਕੁਲ ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮ ਲਈ ਜੋ ਹੋ ਰਿਹਾ ਉਹਨੂੰ ਉਜਾਗਰ ਕਰਨ, ਲੋਕਾਂ ਸਾਹਮਣੇ ਪਿਆ ਕੁਝ ਉੱਥੇ ਹੋਇਆ ਤੇ ਅੱਜ ਇੰਝ ਚਾਹੀਦਾ ਸੀਗਾ। ਇਹਦੇ ਨਾਲ ਨਾਲ ਮੈਂ ਇੱਕ ਹੋਰ ਵੀ ਗੱਲ ਕਹਾਂਗਾ ਵੀ ਦਿੱਲੀ ਦੇ ਵਿੱਚ ਜਿਹੜੇ ਪਹਿਲਵਾਨ ਬੈਠੇ ਆ, ਜਿਨ੍ਹਾਂ ਦੇ ਉੱਤੇ ਜੀ ਬਹੁਤ ਕੁਝ ਇਲਜ਼ਾਮ ਲਾਉਣ ਦੇ, ਬ੍ਰਿਜ ਭੂਸ਼ਣ ਦੇ ਉੱਤੇ ਜਿਹੜਾ ਕਿ 12 ਸਾਲ ਤੋਂ ਉਹ ਮਿਨਿਸਟਰ ਵੀ ਰਿਹਾ ਹੈ, ਉਹ ਇਹਨਾਂ ਦੀ ਜਿਹੜੀ ਉਹ ਐਸੋਸੀਏਸ਼ਨ ਆ ਉਹਦਾ ਵੀ ਉਹ ਪ੍ਰਧਾਨ ਆ ਜਾਂ ਕੁਝ ਜੋ ਕੁਝ ਵੀ ਆ, ਉਹਦੇ ਉੱਤੇ 2 FIR ਲੌਂਚ ਹੋ ਗਈਆਂ, ਲੇਕਿਨ ਉਹਦੀ ਗ੍ਰਿਫਤਾਰੀ ਅੱਜ ਤੱਕ ਨਹੀਂ ਹੋਈ। FIR ਲੌਂਚ ਹੋਈਆਂ ਨੂੰ ਵੀ 2 ਮਹੀਨੇ ਜਾਂ ਮਹੀਨਾ ਹੋ ਗਿਆ, ਉਹਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਇਹਦੇ ਬਾਰੇ ਤੁਹਾਡੀ ਪੱਤਰਕਾਰੀ ਦੀ ਨਜ਼ਰ ਕੀ ਕਹਿੰਦੀ ਹੈ ਜੀ? ਕਿਉਂ ਇਦਾਂ ਹੋ ਰਿਹਾ ਹੈ? ਤਾਂ ਜੀ ਕਾਫੀ ਇਹ ਵਿਵਾਦ ਵੱਧ ਗਿਆ ਆ। ਇਹਦਾ ਕਹਿ ਲਓ ਕਿ ਸ਼ਾਰਟ ਦੇ ਵਿੱਚ ਜੇ ਮੈਂ ਉੱਤਰ ਦੇਣਾ ਹੋਵੇ ਪੱਤਰਕਾਰੀ ਦੀ ਨਿਗਾਹ ਦੇ ਨਾਲ, ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਹੋਰ ਅਪਡੇਟ ਕਰ ਦੇਵਾਂ ਕਿ ਇਸ ਵਕਤ ਜਿਹੜੀ ਲੇਟੈਸਟ ਇਹਦੇ ਵਿੱਚ ਅਪਡੇਟ ਹੋਈ ਆ, ਉਹਦੇ ਵਿੱਚ ਹੈ ਕਿ ਭਲਵਾਨਾਂ ਦੇ ਸਮਰਥਨ ਦੇ ਵਿੱਚ ਕੌਮੀ ਅੰਤਰੀ ਓਲੰਪਿਕ ਕਮੇਟੀ ਵੀ ਆ ਗਈ ਆ। ਉਹਨਾਂ ਨੇ ਭਾਰਤ ਸਰਕਾਰ ਨੂੰ ਜਾਂ ਸਾਡੇ ਜਿਹੜੇ ਖੇਡ ਮੰਤਰਾਲੇ ਉਹਨਾਂ ਨੂੰ ਝਾੜ ਪਾਈ ਆ ਕਿ ਐਥਲੀਟਾਂ ਦੀ ਸੁਰੱਖਿਆ ਤੇ ਧਿਆਨ ਦਿੱਤਾ ਜਾਵੇ, ਕਿਉਂਕਿ ਜਿਹੜੀ ਖਿੱਚ ਤੂ ਪਿਛਲੇ ਦਿਨਾਂ ਦੇ ਵਿੱਚ ਹੋਈ ਆ,
ਜਾਂ ਕੁਝ ਵੀਡੀਓ ਵਾਇਰਲ ਹੋਈਆਂ ਕਿ ਉਹ ਆਪਣੇ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਨਾਲ ਨਿੱਜੀ ਗੱਡੀ ਦੇ ਵਿੱਚ ਮਾੜਾ ਵਰਤਾਓ ਜੀ ਕੀਤਾ ਨਿੱਜੀ ਗੱਡੀ ਦੇ ਵਿੱਚ ਵੀ ਜਾ ਰਹੇ ਤਾਂ ਪੁਲਿਸ ਵਾਲੇ ਉਹਨਾਂ ਦਾ ਪਿੱਛਾ ਕਰ ਰਹੇ। ਅੱਜ ਇਹ ਵੀਡੀਓ ਵਾਇਰਲ ਸੀਗੀ ਔਰ ਉਹ ਸਾਕਸ਼ੀ ਉਹਨਾਂ ਨੂੰ ਪੁਲਿਸ ਅਫਸਰ ਨੂੰ ਸਾਹਮਣੇ ਆ ਕੇ ਬੋਲ ਰਹੀ ਆ ਕਿ ਹੁਣ ਤੁਸੀਂ ਸਾਡਾ ਪਿੱਛਾ ਕਾਹਲੇ ਹੀ ਕਰਦੇ ਆ, ਰਾਤੀ ਤੁਸੀਂ ਸਾਡੇ ਨਾਲ ਇੱਕ ਪੰਜਾਬੀ ਦੇ ਸ਼ਬਦ ਹੁੰਦਾ ਹਮੇਸ਼ਾ ਵੀ ਕੁੱਤਗੜੀਸ ਵੀ ਇੰਨੀ ਕਰਤਾ ਲਈ ਆ, ਘਸੀਟਿਆ ਗਿਆ ਸਾਨੂੰ ਐਸਾ ਹੋਣਾ ਘਸੀਟਿਆ ਗਿਆ ਕਿ ਖਰੇ ਅਸੀਂ ਦੇਸ਼ ਦੇ ਦੁਸ਼ਮਣ ਆ ਜਾਂ ਅਸੀਂ ਕੋਈ ਜੁਰਮ ਕਰ ਲਿਆ ਆ, ਵੀ ਤੁਸੀਂ ਕੀ ਹੁਣ ਚਾਹੁੰਦੇ ਆ, ਤੁਸੀਂ ਹੁਣ ਸਾਡਾ ਇਨਕਾਊਂਟਰ ਕਰਨਾ ਚਾਹੁੰਦੇ ਆ, ਅਸੀਂ ਕਿਤੇ ਜਾਣਾ ਆਉਣਾ ਸਾਡਾ ਪਿੱਛਾ ਕਿਉਂ ਕਰ ਰਹੇ ਆ। ਤਾਂ ਪੁਲਿਸ ਵਾਲਿਆਂ ਦਾ ਉੱਥੇ ਕੋਈ ਉਹਨਾਂ ਦਾ ਕੋਈ ਕਹਿ ਲਓ ਕਿ ਚੰਗਾ ਵੀ ਕੀ ਕਹਿ ਸਕਦੇ ਉਹਨਾਂ ਦਾ ਕੋਈ ਉੱਤਰ ਨਹੀਂ ਸੀ, ਸਿਰਫ ਵਾਚ ਕਰ ਰਹੇ ਸੀ, ਉਹਨਾਂ ਦਾ ਪਿੱਛਾ ਕਰ ਰਹੇ ਸੀਗੇ। ਨਹੀਂ ਕਈ ਹਰਕਤਾਂ ਸਾਡਾ ਸਾਹਿਬ ਉਹਦੇ ਵਿੱਚ ਘਟੀਆਂ ਗਈਆਂ, ਜਿਵੇਂ ਥਾਣੇ ਦੇ ਵਿੱਚ ਜਾ ਕੇ ਉਹਨਾਂ ਦੀਆਂ ਕੁਝ ਵੀਡੀਓ ਇਦਾਂ ਦੀਆਂ ਬਣਾਈਆਂ ਗਈਆਂ ACP ਵੱਲੋਂ, ਜਿੱਦਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਉਹ ਕਿੱਡੀ ਗਲਤ ਸੀ। ਉਹਨਾਂ ਨੇ 8-9 ਦੱਸਦੇ ਨੇ ਵੀਡੀਓ ਦੇ ਵਿੱਚ ਵੀ ਅਸੀਂ ਉਹ ਡਿਲੀਟ ਕੀਤੀਆਂ, ਉਹਦੇ ਵਿੱਚੋਂ ਪਤਾ ਨਹੀਂ ਗਾਂ ਕਿਸੇ ਨੂੰ ਭੇਜਤੀਆਂ ਕਿ ਨਹੀਂ ਭੇਜਤੀਆਂ। ਉਹ ਇਦਾਂ ਦਾ ਮਜ਼ਾਕ ਜਾਂ ਉਹਨਾਂ ਨੂੰ ਇਸ ਗੱਲ ਤੇ ਮਜਬੂਰ ਕਰ ਦੇਣਾ ਵੀ ਉਹ ਆਪਣੇ ਅੱਜ ਮੈਡਲ ਸਿੱਟਣ ਵਾਸਤੇ ਗੰਗਾ ਦੇ ਵਿੱਚ ਪ੍ਰਵਾਹ ਕਰਨ ਵਾਸਤੇ ਮਜਬੂਰ ਹੋ ਗਏ। ਬੇਸ਼ੱਕ ਉਹ ਮਸਲਾ ਸ਼ਾਇਦ ਮੇਰੇ ਖਿਆਲ ਬਦਲ ਗਿਆ ਜਾਂ ਕਿੱਦਾਂ ਉਹ ਜੀ ਤਾਂ ਸਾਹਿਬ ਉਹਦੇ ਬਾਰੇ ਵੀ ਥੋੜਾ ਜਿਹਾ ਚਾਨਣਾ ਪਾਓ। ਜਿਹੜੇ ਤੁਸੀਂ ਤਸਵੀਰਾਂ ਦੀ ਗੱਲ ਕੀਤੀ ਆ, ਇਹ ਤਾਮੀ ਸਾਹਿਬ ਟੈਕਨੋਲੋਜੀ ਦਾ ਯੁੱਗ ਹੋ ਗਿਆ, IT ਦਾ ਯੁੱਗ ਹੋ ਗਿਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਚੈਟ GPT। ਅੱਜ ਕੱਲ੍ਹ ਤਾਂ ਭਾਰਤ ਦੀਆਂ ਕਹਿ ਲਓ ਕਿ ਅਦਾਲਤਾਂ ਦੇ ਵਿੱਚ ਵੀ ਉਹਦਾ ਸਹਾਰਾ ਲਿਆ ਗਿਆ ਕਿ ਪੁੱਛਿਆ ਜਾਵੇ ਇਸ ਚੈਟ GPT ਨੂੰ ਕਿ ਚੈਟ GPT ਨੂੰ ਕਿ ਇਸ ਤਰ੍ਹਾਂ ਦਾ ਅਗਰ ਜੇ ਕੇਸ ਹੈ ਤਾਂ ਇਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ, ਦੋਸ਼ੀ ਨੂੰ ਮੁਜਰਮ ਨੂੰ ਜ਼ਮਾਨਤ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ। ਔਰ ਸਾਡੇ ਮਾਨਯੋਗ ਜਿਹੜੇ ਜੱਜ ਸਾਹਿਬਾਨ ਸੀਗੇ ਉਹਨਾਂ ਨੇ ਉਹ ਚੀਜ਼ ਨੂੰ ਉਹਦੇ ਵਿੱਚੋਂ ਲਿਆ ਔਰ ਉਸ ਤੋਂ ਬਾਅਦ ਆਪਣਾ ਫੈਸਲਾ ਦਿੱਤਾ ਔਰ ਫੈਸਲੇ ਵਿੱਚ ਉਹਨਾਂ ਨੇ ਜ਼ਮਾਨਤ ਤੋਂ ਨਾ ਕਰ ਦਿੱਤੀ ਸੀਗੀ। ਚਲੋ ਉਹ ਸਾਡਾ ਵਿਸ਼ਾ ਨਹੀਂ ਹੈਗਾ। ਪਹਿਲਵਾਨਾਂ ਨੇ ਜਿਸ ਹਿਸਾਬ ਨਾਲ ਉਹਨਾਂ ਦੇ ਨਾਲ ਖਿੱਚਤੂ ਹੋਈ ਆ ਜਾਂ ਉਹਨਾਂ ਨੂੰ ਮਹੀਨਾ ਹੋ ਗਿਆ ਉੱਥੇ ਬੂਰਾਂ ਤੇ ਬੈਠਿਆਂ ਨੂੰ, ਧਰਨੇ ਤੇ ਬੈਠਿਆਂ ਨੂੰ, ਉਹਨਾਂ ਨੇ ਫਿਰ ਅੱਕ ਕੇ ਤਾਂ ਇਹੀ ਕਿਹਾ ਸੀ ਕਿਉਂਕਿ FRI ਉਹਨਾਂ ਤੇ ਦਰਜ ਹੋ ਗਈ ਕਿ ਤੁਸੀਂ ਨਵੀਂ ਸੰਸਦ ਦਾ ਤੁਸੀਂ ਉੱਥੇ ਪ੍ਰੋਟੈਸਟ ਨਹੀਂ ਜਾਇ ਕਰ ਸਕਦੇ, ਅਸੀਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ, ਤੁਸੀਂ ਹੱਥੋਂ ਪਾਈ ਹੋਏ ਆ, ਤੁਹਾਡੇ ਤੇ FRI ਹੋ ਗਈ ਆ ਕਿਉਂਕਿ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਬੇਨਿਯਮੀਆਂ ਕੀਤੀਆਂ, ਉਹਨਾਂ ਨੇ ਧੱਕਾ ਕੀਤਾ। ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨੇ ਹਰਿਦੁਆਰ ਜਾ ਕੇ ਗੰਗਾ ਦੇ ਵਿੱਚ ਆਪਣੇ ਮੈਡਲ ਬਹਾਉਣ ਦੀ ਗੱਲ ਕੀਤੀ ਸੀਗੀ। ਹੋ ਸਕਦਾ ਅਗਰ ਇਹ ਮੈਡਲ ਬਹਾ ਦਿੱਤੇ ਜਾਂਦੇ ਤਾਂ ਵਿਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ, ਲੇਕਿਨ ਕਿਸਾਨ ਆਗੂ ਟਕੈਤ ਹੋਣੀ ਜਾ ਕੇ ਪਹਿਲਾਂ ਵੈਸੇ ਉਹਨਾਂ ਦੇ ਭਰਾ ਨੇ ਵੀ ਕੋਸ਼ਿਸ਼ ਕੀਤੀ ਅਤੇ ਜੋ ਖਬਰਾਂ ਆ ਰਹੀਆਂ ਨੇ, ਜੋ ਦਸਤਾਵੇਜ਼ ਆ ਰਹੇ ਨੇ, ਉਹਦੇ ਵਿੱਚ ਇਹ ਹੈ ਕਿ ਜਦੋਂ ਉਹ ਕਾਰਵਾਈ ਆਰੰਭ ਕਰਨ ਲੱਗੇ ਸੀਗੇ ਕਿ ਅਸੀਂ ਉਹਨਾਂ ਨੂੰ ਬਹਾ ਦੇਣਾ ਆਪਣੇ ਮੈਡਲਾਂ ਨੂੰ, ਲੋਕਾਂ ਨੇ ਵੀ ਉੱਥੇ ਸਮਰਥਨ ਦੇ ਵਿੱਚ ਇਕੱਠਾ ਹੋ ਗਿਆ ਕਿ ਇਸ ਤਰ੍ਹਾਂ ਤੁਸੀਂ ਨਾ ਕਰੋ, ਵਿਚਾਰ ਕਰ ਲਓ ਵੀ ਇਹ ਤਾਂ ਤੁਹਾਡੀ ਆਪਣੀ ਮਿਹਨਤ ਹੈ, ਤੁਹਾਡੀ ਆਪਣੀ ਨਿੱਜੀ ਮਿਹਨਤ ਹੋਇਆ ਹੋਇਆ, ਸਰਕਾਰ ਦਾ ਤਾਂ ਮਸਲਾ ਕੋਈ ਨਹੀਂ, ਸਰਕਾਰ ਨੂੰ ਇਹਨਾਂ ਕੀ ਫਰਕ ਪੈਣਾ। ਜੀ ਬਿਲਕੁਲ। ਹਾਂਜੀ। ਤੇ ਮੌਕਾ ਸੰਭਾਲਿਆ ਫਿਰ ਟਕੈਤ ਸਾਹਿਬ ਨੇ, ਉਹਨਾਂ ਨੂੰ 2 ਸਵਾਲ ਪਾਏ ਨਿਮਰਤਾ ਦੇ ਨਾਲ ਕਿ ਦੇਖੋ ਤੁਹਾਡੀ ਇਹ ਜਿਹਨੂੰ ਇਹ 15-15 ਰੁਪਏ ਦਾ ਮੈਡਲ ਕਹਿੰਦੇ ਸੀਗੇ, ਜੀ ਇਹ ਤੁਹਾਡੇ 15-15 ਸਾਲ ਦੀ ਮਿਹਨਤ ਹੈ ਔਰ ਤੁਸੀਂ ਆਪ ਬੋਲਿਆ, ਜੇ ਤੁਹਾਡੀ 15 ਸਾਲ ਦੀ ਮਿਹਨਤ ਹੈ ਇਹ ਤਾਂ ਤੁਹਾਡੀ ਆ, ਤੁਸੀਂ ਜੇ ਇੱਕ ਵਾਰ ਇਹਨੂੰ ਬਹਾ ਦਿੱਤਾ, ਤੁਸੀਂ ਫੋਟੋਆਂ ਦੇ ਨਾਲ ਫਿਰ ਆਪਣੀ ਸਾਰੀ ਜ਼ਿੰਦਗੀ ਦਾ ਗੁਜ਼ਾਰਾ ਕਰੋਗੇ। ਮੈਡਲ ਤਾਂ ਮੈਡਲ ਹੁੰਦਾ, ਅਸਲ ਦੇ ਵਿੱਚ ਤੁਹਾਡੇ ਕੋਲ ਹੋਣਾ ਚਾਹੀਦਾ, ਉਹੀ ਦਿਖਾਉਣੇ ਤੁਸੀਂ ਚੰਗੇ ਲੱਗਦੇ ਆ, ਤੁਹਾਡੀ ਪ੍ਰਾਪਰਟੀ ਹੈ, ਤੁਸੀਂ ਇਹਨੂੰ ਸੰਭਾਲ ਕੇ ਰੱਖਣਾ ਆ। ਜੀ ਤੁਸੀਂ ਬਸ ਮੈਨੂੰ ਕਹਿੰਦੇ ਇੰਨਾ ਦੱਸ ਦਿਓ। ਇਹ ਜਿਹੜੇ ਲੀਡਰਸ ਨੇ ਉਹਨਾਂ ਨੇ ਤਾਂ PM ਦਾ ਵਿੱਚ ਨਾਮ ਵੀ ਬੋਲ ਦਿੱਤਾ ਸੀਗਾ, ਇਹ ਤਾਂ ਆਉਂਦੇ ਜਾਂਦੇ ਰਹਿਣੇ ਨੇ, ਤੁਹਾਡੇ ਮੈਡਲ ਆਉਂਦੇ ਜਾਂਦੇ ਨਹੀਂ ਰਹਿਣੇ ਹੈਗੇ, ਇਸ ਕਰਕੇ ਇਹਨਾਂ ਨੂੰ ਬਹਾਉਣ ਦਾ ਕੋਈ ਫਾਇਦਾ ਨਹੀਂ, ਆਪਣੇ ਕੋਲ ਸੰਭਾਲ ਕੇ ਰੱਖੋ। ਸੋ ਇਹ ਵਾਕਿਆ ਉੱਥੋਂ ਟਲ ਗਿਆ। ਹੁਣ ਆਪਾਂ ਆਉਂਦੇ ਹਾਂ ਤੁਹਾਡੇ ਮੇਨ ਸਵਾਲ ਦੇ ਉੱਪਰ ਕਿ ਜਿਹੜਾ ਸਾਡੇ ਕੋਲ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਆ ਸਾਡੇ ਕੋਲ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਨਾਂ ਦਾ ਪੂਰਾ ਨਾਮ। ਦੇਖੋ ਜਦੋਂ ਹਕੂਮਤ ਆਪਣੀ ਹੁੰਦੀ ਆ ਜਾਂ ਕੇਂਦਰ ਦੇ ਵਿੱਚ ਆਪਣਾ ਸਾਂਝੇਦਾਰੀ ਹੁੰਦੀ ਆ ਜਾਂ ਤੁਸੀਂ ਉਹਨਾਂ ਦੇ ਇੱਕ ਵਰਕਰ ਦੀ ਤਰ੍ਹਾਂ ਕੰਮ ਕਰਦੇ ਹੋ, ਇਸ ਤਰ੍ਹਾਂ ਦੀਆਂ ਬੇਨਿਯਮੀਆਂ ਚੱਲਦੀਆਂ ਰਹਿੰਦੀਆਂ, ਉਹ ਲੇਟ ਸ਼ੇਟ ਕਰਕੇ ਦੇਖਦੇ ਆ ਕਿ ਚਲੋ ਗੱਲ ਦੱਬ ਜੂਗੀ। ਹੁਣ ਇਹ ਜਿਹੜੇ ਬ੍ਰਿਜ ਭੂਸ਼ਣ ਹੋਣੀ ਆ 12 ਸਾਲ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਆ ਅਤੇ ਪਿਛਲੇ 6 ਵਾਰ ਦੇ ਸੰਸਦ ਮੈਂਬਰ ਰਹਿ ਚੁੱਕੇ ਆ। 1 ਮਹੀਨਾ ਪਹਿਲਾਂ ਇਹਨਾਂ ਦੇ ਉੱਪਰ FRI ਦਰਜ ਹੋਈਆਂ, ਮਤਲਬ ਵੈਸੇ 2 FRI ਦਰਜ ਹੋਈਆਂ ਸੀਗੀਆਂ, ਲੇਕਿਨ ਸਵਾਲ ਤੁਹਾਡਾ ਕਿ ਇਹਨਾਂ ਦੇ ਉੱਪਰ ਗ੍ਰਿਫਤਾਰੀ ਕਿਉਂ ਨਹੀਂ ਹੋਈ। ਸੋ ਸਵਾਲ ਵੀ ਅਹਿਮ ਹੈ ਕਿ ਜੇ ਤੁਸੀਂ ਖਾਸ ਕਰਕੇ ਜਿਣਸੀ ਸ਼ੋਸ਼ਣ ਦੇ ਅੰਤਰਗਤ ਕੋਈ ਤੁਸੀਂ FRI ਦਰਜ ਕਰਾਉਂਦੇ ਹੋ ਤਾਂ ਪੁਲਿਸ ਬਹੁਤ ਜਲਦੀ ਚੱਕਦੀ ਆ, ਪਰ ਇਹਨਾਂ ਨੂੰ ਨਹੀਂ ਚੱਕਿਆ ਗਿਆ ਹੈ ਔਰ ਬੜੀ ਸ਼ਾਨ ਦੇ ਨਾਲ ਇਹ ਘੁੰਮ ਵੀ ਰਹੇ ਨੇ। ਸੋ ਇਹਦੇ ਵਿੱਚ
ਥੋੜਾ ਜਿਹਾ ਨਾ ਇੱਕ ਪੰਜਾਬੀ ਕਹਿੰਦੇ ਨੇ ਪਾਸਕੋ ਐਕਟ ਦੇ ਤਹਿਤ ਵੀ ਮੇਰੇ ਖਿਆਲ ਜੀ ਉਹ ਜਿਨਸੀ ਸ਼ੋਸ਼ਣ ਦੇ ਅੰਦਰ ਹੀ ਆਉਂਦਾ ਆ। ਇਹਦੇ ਵਿੱਚ ਥੋੜਾ ਜਿਹਾ ਲੋਚਾ ਜਿਹਦੇ ਕਰਕੇ ਨਾ ਇਹ ਗ੍ਰਿਫਤਾਰੀ ਨਹੀਂ ਹੋ ਰਹੀ ਔਰ ਇਹਨਾਂ ਨੂੰ ਬਹਾਨਾ ਵੀ ਮਿਲ ਰਿਹਾ, ਉਹ ਆਪਣੀਆਂ ਸੁਭਾਵਾਂ ਕਰ ਰਿਹਾ ਤੇ ਇੱਧਰ ਉਹ ਧਰਨੇ ਦੇ ਉੱਪਰ ਬੈਠੇ ਹੋਏ ਨੇ। ਇਹ ਇਸ ਤਰ੍ਹਾਂ ਕਿਉਂ ਆ? ਕਿਉਂਕਿ ਪੁਲਿਸ ਕੋਲ ਜਿਹੜੀ ਸ਼ਿਕਾਇਤ ਦੇ ਵਿੱਚ ਮਹਿਲਾ ਭਲਵਾਨਾਂ ਨੇ ਨਾ ਜਿਨਸੀ ਸ਼ੋਸ਼ਣ ਦੇ ਨਾਲ ਨਾਲ ਇੱਕ ਨਾਬਾਲਗ ਭਲਵਾਨਾਂ ਵਿਰੁੱਧ ਜਿਨਸੀ ਹਿੰਸਾ ਦਾ ਇਲਜ਼ਾਮ ਵੀ ਲਾਇਆ ਸੀਗਾ। ਹੁਣ ਜਿਹੜਾ ਭਾਰਤੀ ਸੰਵਿਧਾਨ ਕਹਿੰਦਾ ਆ, ਇੱਕ ਤਾਂ ਹੁੰਦਾ ਵੀ ਤੁਸੀਂ ਫੀਮੇਲ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ, ਇੱਕ ਹੁੰਦਾ ਕਿ ਨਾਬਾਲਗ ਜਿਹੜੀ 18 ਸਾਲ ਤੋਂ ਥੱਲੇ ਆ ਉਹਦੇ ਨਾਲ ਤੁਸੀਂ ਇਹ ਕੁਛ ਕਰਨ ਦੀ ਕੋਸ਼ਿਸ਼ ਕੀਤੀ ਆ। ਭਾਰਤੀ ਸੰਵਿਧਾਨ ਇਹ ਕਹਿੰਦਾ ਹੈ ਕਿ ਨਾਬਾਲਗ ਦੇ ਨਾਲ ਜਦੋਂ ਇਸ ਤਰ੍ਹਾਂ ਦਾ ਕੁਛ ਹੁੰਦਾ ਨਾ, ਉਹ ਜਿਹੜੀ ਤੁਹਾਡੀ ਆਪਾਂ ਕਹਿੰਦੇ ਆ ਵੀ ਮਹਿਲਾਵਾਂ ਦੇ ਨਾਲ ਸ਼ੋਸ਼ਣ ਹੋਇਆ ਉਹਦੇ ਨਾਲੋਂ ਜ਼ਿਆਦਾ ਸੀਰੀਅਸ ਆ ਜੀ। ਉੱਪਰੋਂ ਜਦੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਸੀ ਪੁਲਿਸ ਕੋਲ, ਸੁਰੱਖਿਆ ਕਾਰਨਾਂ ਕਰਕੇ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਆ ਕਿ ਉੱਥੇ ਸ਼ਿਕਾਇਤਕਰਤਾਵਾਂ ਦੇ ਨਾਂ ਨਾ ਦੱਸੇ ਜਾਣ, ਪਤੇ ਨਾ ਦੱਸੇ ਜਾਣ, ਜਿਹਦੇ ਕਰਕੇ ਹੁਣ ਇਹ ਰੇਡ ਕਾੜਿਆ ਹੋਇਆ ਆ। ਉਹਦੇ ਕਰਕੇ ਇਹ FRA ਅਜੇ ਤੱਕ ਜਨਤਕ ਨਹੀਂ ਹੋਈ ਹੈਗੀ, ਨਹੀਂ ਤਾਂ ਜਦੋਂ ਇੱਕ ਵਾਰ FRA ਦਰਜ ਹੋ ਜਾਂਦੀ ਆ ਉਹ ਨਾਂ ਗੁਪਤ ਰੱਖੇ ਗਏ, ਜਨਤਕ ਕਰ ਦਿੱਤੀ ਜਾਂਦੀ ਹੈ ਕਿ ਇਹਦੇ ਵਿੱਚ ਆਹ ਨਾਂ ਪਾ ਦਿੱਤੇ ਗਏ ਆ। ਇਸ ਕਰਕੇ ਇਹ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ। ਵੈਸੇ ਇਹਦੇ ਵਿੱਚ ਜਿਹੜੀਆਂ ਸੰਬੰਧਿਤ ਧਾਰਾਵਾਂ ਲੱਗੀਆਂ, 354 ਲੱਗੀ ਹੋਈ ਆ, 354A ਲੱਗੀ ਹੋਈ ਆ, 354D ਲੱਗੀ ਹੋਈ ਆ, ਤੇ ਇਸ ਤੋਂ ਇਲਾਵਾ ਪੋਕਸੋ ਐਕਟ ਦੀ ਧਾਰਾ 10 ਜਿਹਨੂੰ ਆਪਾਂ ਕਹਿੰਦੇ ਆ ਐਗਰੀਵੇਟਿਵ ਸੈਕਸੁਅਲ ਅਸਲਟ, ਜਾਣੀ ਕਿ ਗੰਭੀਰ ਸਾਡੇ ਕੋਲ ਜਿਨਸੀ ਹਿੰਸਾ। ਪਰ ਇਹਦੇ ਵਿੱਚ ਉਹੀ ਇੱਕ ਪਟੋਟਾ ਪਿਆ ਹੋਇਆ ਕਿ ਨਾਬਾਲਗ ਦਾ ਵੀ ਨਾਮ ਵਿੱਚ ਆਇਆ ਹੋਇਆ ਹੈ। ਇਹ ਲਸਾੜਾ ਸਾਹਿਬ, ਇੱਥੇ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹਾਂਗਾ ਵੀ 28 ਅਪ੍ਰੈਲ ਦਾ ਉਦਘਾਟਨ ਰੱਖਿਆ ਗਿਆ, ਮਈ ਦਾ, ਸੌਰੀ ਅਪ੍ਰੈਲ ਨਹੀਂ ਮਈ ਦਾ, 28 ਮਈ ਦਾ ਉਦਘਾਟਨ ਰੱਖਿਆ ਗਿਆ ਸੰਸਦ ਭਵਨ ਦਾ। 28 ਨੂੰ ਸਾਰਾ ਕੁਝ ਇਹ ਭਲਵਾਨਾਂ ਦੇ ਉੱਤੇ ਸਾਰਾ ਕੁਝ ਹੋਇਆ ਹੈ। ਉਹ ਇਹਦੇ ਨਾਲ ਵੀ ਕੋਈ ਤੁਸੀਂ ਇਹ ਦੇਖਦੇ ਹੋ ਵੀ ਉਹ ਦਿਨ ਕਿਉਂ ਚੁਣਿਆ ਗਿਆ ਜਾਂ ਕੀ ਗੱਲ ਸੀ, ਕਿ ਇਹ ਚੱਕਰ ਕੀ ਸੀਗਾ? ਤਾਮੀ ਸਾਹਿਬ, ਇਹਦੇ ਵਿੱਚ ਕਈ ਰਾਮਾਂ ਹੋ ਸਕਦੀਆਂ, ਆਪਾਂ ਇਹਨਾਂ ਨੂੰ ਇਹ ਜੋੜ ਕੇ ਤਾਂ ਨਹੀਂ ਲਿਖ ਸਕਦੇ, ਲੇਕਿਨ ਜਿੱਦਾਂ ਸਾਡੇ ਕੋਲ ਕਹਿ ਲਓ ਕਿ ਟਵੀਟਸ ਆਉਂਦੀਆਂ, ਅੱਜ ਕੱਲ੍ਹ ਟਵੀਟ ਦਾ ਜ਼ਮਾਨਾ ਆ। ਅੱਗੇ ਹੁੰਦਾ ਸੀਗਾ ਪ੍ਰਿੰਟ ਅਖਬਾਰਾਂ ਦੇ ਵਿੱਚੋਂ ਖਬਰਾਂ ਚੱਕੀਆਂ ਜਾਂਦੀਆਂ ਸੀਗੀਆਂ, ਫਿਰ ਉਹਨੂੰ ਦੱਸਿਆ ਜਾਂਦਾ ਵੀ ਆਹ ਲਿਖਿਆ ਜਾਂ ਆਹ ਬੋਲਿਆ ਜਾਂ ਇਸ ਤਰ੍ਹਾਂ ਕੀਤਾ। ਅੱਜ ਕੱਲ੍ਹ ਪ੍ਰਿੰਟ ਦੇ ਵਿੱਚੋਂ ਨਹੀਂ ਕੋਈ ਚੱਕਦਾ, ਅੱਜ ਕੱਲ੍ਹ ਟਵੀਟਰ ਤੋਂ ਪਹਿਲਾਂ ਟਵੀਟ ਚੱਕੀ ਜਾਂਦੀ ਹੈ, ਉਹ ਅਖਬਾਰਾਂ ਦੇ ਵਿੱਚ ਪ੍ਰਿੰਟ ਹੁੰਦੀ, ਮਤਲਬ ਕਿ ਪੁੱਠਾ ਚੱਲਣ ਆ ਗਿਆ। ਹੁਣ ਇਹਦੇ ਵਿੱਚ ਵੀ ਜਦੋਂ ਤੁਸੀਂ ਸੰਬੰਧ ਜੋੜਨ ਦੀ ਕੋਸ਼ਿਸ਼ ਕੀਤੀ ਕਿ 28 ਤਰੀਕੇ ਕਿਉਂ ਲਈ ਹੋ, ਵੈਸੇ ਵਿਸ਼ੇ ਤੋਂ ਆਪਣਾ ਅਲੱਗ ਸਵਾਲ ਬਣਦਾ ਆ। ਜਦੋਂ BJP ਸਰਕਾਰ ਦੇ ਵਿੱਚੋਂ ਇੱਕ BJP ਦਾ ਇਹ ਸਾਡੇ ਕੋਲ ਟਵੀਟ ਆਉਂਦਾ ਕਿ 28 ਮਈ ਵਾਲਾ ਦਿਨ ਜਿਹੜਾ ਇਤਿਹਾਸਕ ਹੈ, ਅਸੀਂ ਉਦਣ ਇਨੋਗ੍ਰੇਸ਼ਨ ਕਰਾਂਗੇ ਸਾਡੀ ਨਵੀਂ ਸੰਸਦ ਦੀ, ਤਾਂ ਉਦੋਂ ਫਿਰ ਸਵਾਲ ਆਇਆ ਜਦੋਂ ਉਹਨਾਂ ਨੇ ਵਿੱਚ ਨਾਮ ਲਿਖ ਦਿੱਤਾ, ਨਾਮ ਸੀਗਾ ਸਾਵਰਕਰ ਦਾ। ਫਿਰ ਕੁਛ ਜਿਹੜੇ ਸਾਡੇ ਕਹਿ ਲਓ ਕਿ ਨਿਰਪੱਖ ਜਿਹੜੇ ਬੁੱਧੀਜੀਵੀ ਨੇ ਜਾਂ ਕੁਛ ਪੱਤਰਕਾਰ ਨੇ, ਉਹਨਾਂ ਨੇ ਲਿਖਿਆ ਕਿ ਤੁਸੀਂ 28 ਦੀ ਜਗ੍ਹਾ 'ਤੇ 26 ਕਿਉਂ ਨਹੀਂ ਲਿਖਿਆ? 26 ਦੇਸ਼ ਦੇ ਲਈ ਜ਼ਿਆਦਾ ਮਾਣ ਵਾਲਾ ਦਿਨ ਬਣਦਾ ਸੀ, ਤੁਸੀਂ ਉਹ ਕਿਉਂ ਨਹੀਂ ਚੂਜ਼ ਕੀਤਾ? ਤੇ ਫਿਰ ਹੌਲੀ ਹੌਲੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ, ਕਲੀਅਰ ਹੋਣਾ ਸ਼ੁਰੂ ਹੋ ਗਿਆ ਕਿ ਨਹੀਂ, ਤੁਸੀਂ ਨਾ ਥੋੜਾ ਨਹੀਂ ਜ਼ਿਆਦਾ ਕਰਦੇ ਹੋ। ਖਾਸ ਕਰਕੇ ਜਿਹੜਾ ਇਹ ਪਰਸਨ ਜੋ ਤੁਸੀਂ ਲਿਆ ਹੈ, ਇਹਦਾ ਉਦੋਂ ਜਨਮ ਦਿਨ ਸੀਗਾ, ਜਦ ਕਿ ਕ੍ਰਾਂਤੀਕਾਰੀਆਂ ਦੇ ਨਿਗਾਹ ਦੇ ਵਿੱਚ ਇਹਨੇ ਇੱਕ ਕਹਿ ਲਓ ਕਿ ਦੂਸ਼ਣ ਵੀ ਆਪਣੇ ਦੇ ਉੱਪਰ ਲਿਆ ਹੋਇਆ ਹੈ। ਕਿਉਂਕਿ ਜਦੋਂ ਕਾਲੇ ਪਾਣੀ ਦੀ ਸਜ਼ਾ ਲਈ ਇਹਨਾਂ ਨੂੰ ਭੇਜਦੇ ਸੀਗੇ ਤਾਂ ਇਸ ਵਰਕਰ ਵੀ ਉਹਨਾਂ ਦੇ ਨਾਲ ਹੀ ਸੀ ਕਾਲੇ ਪਾਣੀ ਦੇ ਵਿੱਚ। ਮੇਰੇ ਖਿਆਲ ਆ ਕਿਸੇ ਨੇ ਵੀ ਅੰਗਰੇਜ਼ਾਂ ਦੇ ਕੋਲੋਂ ਮਾਫੀਨਾਮਾ ਨਹੀਂ ਮੰਗਿਆ ਸੀਗਾ ਕਿ ਮੈਨੂੰ ਮਾਫ ਕਰ ਦਿਓ, ਮੈਨੂੰ ਵਾਪਸ ਭੇਜ ਦਿਓ, ਮੇਰੇ ਕੋਲ ਗਲਤੀ ਹੋ ਗਈ। ਇਸ ਸ਼ਖਸ ਨੇ ਮਾਫੀਨਾਮਾ ਰਿਟਨ ਦੇ ਵਿੱਚ ਅੰਗਰੇਜ਼ਾਂ ਨੇ ਦਿੱਤਾ ਸੀ। ਫਿਰ ਉਹਨਾਂ ਨੇ ਕਿਹਾ ਵੀ ਉਹਦੇ ਜਨਮ ਦਿਨ ਨੂੰ ਤੁਸੀਂ ਇਨੋਗ੍ਰੇਸ਼ਨ ਦੇ ਨਾਲ ਜੋੜ ਰਹੇ ਹੋ। ਵੈਸੇ ਤਾਂ ਇਹ ਇੱਕ ਤਾਲੁਕਾਤ ਜਿਹਾ ਬਣਾਉਣਾ ਹੀ ਮਾੜਾ ਲੱਗਦਾ, ਲੇਕਿਨ ਤੁਹਾਡੇ ਟਵੀਟ ਦੱਸ ਰਹੇ ਕਿ ਤੁਸੀਂ ਜੋੜ ਰਹੇ ਹੋ। ਇਹਦਾ ਮਤਲਬ ਜਿਹੜਾ ਅਸਲ 'ਚ ਚੀਚੀ ਨੂੰ ਖੂਨ ਲਾ ਕੇ ਕ੍ਰਾਂਤੀਕਾਰੀ ਬਣਿਆ, ਮਤਲਬ ਕਿ ਤੁਸੀਂ ਉਹਨੂੰ ਉੱਪਰ ਚੱਕ ਰਹੇ ਹੋ, ਅਤੇ ਬਾਕੀ ਜਿੰਨੇ ਉੱਥੇ ਵੱਡੇ ਵੱਡੇ ਕ੍ਰਾਂਤੀਕਾਰੀ ਜਿਹਨੇ ਸਜ਼ਾਵਾਂ ਕੱਟੀਆਂ ਜਾਂ ਉਹ ਸੰਤਾਪ ਝੇਲਿਆ, ਤੁਹਾਡੇ ਕੋਲ ਉਹਨਾਂ ਦਾ ਨਾਂ ਹੀ ਹੈ ਨਹੀਂ, ਕੋਈ ਹੋਰ ਦਿਨ ਰੱਖ ਲੈਂਦੇ। ਲਸਾੜਾ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ, ਕਿਉਂਕਿ ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਇਸ ਕਰਕੇ ਇੱਥੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਪ੍ਰੋਗਰਾਮ ਵਿੱਚ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।